ਪਾਕਿਸਤਾਨ ਦੇ ਕਨਸਟੀਟਿਊਸ਼ਨ ਜਾਂ ਆਇਨ ਦੇ ਵਿੱਚ 28ਵੇਂ ਬਦਲਾਅ ਦੀਆਂ ਖਬਰਾਂ ਗਰਮ ਨੇ। ਸਰਕਾਰੀ ਜ਼ਰੀਏ ਨੇ ਜਿਹੜੇ ਔਰ ਹੁਕਮਰਾਨ ਜਮਾਤ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਇਹ ਤਰਮੀਮ ਕਿਸੇ ਵੇਲੇ ਵੀ ਪਾਕਿਸਤਾਨੀ ਪਾਰਲੀਮੈਂਟ 'ਚ ਲਿਆਂਦੀ ਜਾ ਸਕਦੀ ਹੈ ਔਰ ਇਹਨੂੰ ਮਨਜ਼ੂਰ ਕਰਵਾ ਲਿਆ ਜਾਏਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਰਾਣਾ ਸਨਾਉਲਾ ਖਾਨ ਉਹਨਾਂ ਦਾ ਵੀ ਬਿਆਨ ਇਹਦੇ ਤੇ ਸਾਹਮਣੇ ਆਇਆ ਹੈ, ਜਦਕਿ ਹੁਣ ਇੱਕ ਹੋਰ ਹਕੂਮਤੀ ਵਜ਼ੀਰ ਦਾ ਇਹ ਆਖਣਾ ਹੈ ਕਿ 27ਵੇਂ ਬਦਲਾਅ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ੈਵਾਂ ਸਨ ਜਿਨ੍ਹਾਂ ਤੇ ਸਾਡੇ ਇਤਿਹਾਦੀ ਯਾਨੀ ਹੁਕਮਰਾਨ ਧੜੇ ਦੇ ਇਤਿਹਾਦੀ ਨੇ ਜਿਹੜੇ ਉਹ ਰਾਜ਼ੀ ਨਹੀਂ ਸਨ। ਅਸੀਂ ਹੁਣ ਗੱਲਬਾਤ ਆਪਸ 'ਚ ਸਲਾਹ ਮਸ਼ਵਰੇ ਤੋਂ ਬਾਅਦ ਕੁਝ ਉਹਨਾਂ ਦੀਆਂ ਮੰਨ ਕੇ ਕੁਝ ਆਪਣੀਆਂ ਮੰਨ ਕੇ ਇਹ ਬਦਲਾਅ ਪੂਰੇ ਕਰ ਲਏ ਨੇ ਔਰ ਇਹਨਾਂ ਨੂੰ ਅਸੈਂਬਲੀ ਦੇ ਵਿੱਚੋਂ ਮਨਜ਼ੂਰ ਕਰ ਲਾਂਗੇ। ਇਹਦੇ 'ਚ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਪਰ ਗੱਲ ਇਹ ਹੈ ਕਿ ਇਹ ਕਿਹੜੀਆਂ ਗੱਲਾਂ ਸਨ ਜਿਹਦੇ ਤੇ ਉਦੋਂ ਇਹ ਦੋਵੇਂ ਧਿਰਾਂ ਇੱਕ ਹੋ ਕੇ ਵੀ ਰਾਜ਼ੀ ਨਾ ਹੋ ਸਕੀਆਂ। ਖਬਰਾਂ ਮਿਲ ਰਹੀਆਂ ਨੇ ਜਿੱਥੇ ਵੋਟਰਾਂ ਦੀ ਉਮਰ ਘੱਟ ਕਰਨ ਸਮੇਤ, ਸੂਬਿਆਂ ਨੂੰ ਇਖਤਿਆਰ ਦੇਣ ਸਮੇਤ, ਫੈਡਰਲ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੈ ਜਿਹੜਾ ਉਹ ਸੂਬਿਆਂ ਨੂੰ ਦੇਣ ਸਮੇਤ, ਵੱਡੀ ਖਬਰ ਜਿਹੜੇ ਪੰਜਾਬ ਵਾਸੀਆਂ ਵਾਸਤੇ ਹੈ, ਉਹ ਜਿਹੜੇ ਪੰਜਾਬ ਦੇ ਇੱਕ ਹੋਣ ਦਾ ਖਾਬ ਵੇਖਦੇ ਨੇ, ਉਹ ਜਿਹੜੇ ਲਹਿੰਦੇ ਪੰਜਾਬ ਦੀ ਵੰਡ ਦੇ ਖਿਲਾਫ ਨੇ, ਉਹ ਜਿਹੜੇ ਲਹਿਜਿਆਂ ਦੇ ਉੱਤੇ ਨੂੰ ਸੂਬੇ ਨੂੰ ਵੰਡਣ ਦੇ ਮੁਖਾਲਫ ਨੇ, ਉਹਨਾਂ ਵਾਸਤੇ ਬੁਰੀ ਖਬਰ ਇਹ ਹੈ ਕਿ ਇਸ 28ਵੇਂ ਬਦਲਾਅ ਦੇ ਵਿੱਚ ਪਾਕਿਸਤਾਨ ਦੀ ਫੈਡਰਲ ਸਰਕਾਰ ਇੰਨੇ ਇਖਤਿਆਰ ਲੈਣ ਜਾ ਰਹੀ ਹੈ ਕਿ ਉਹ ਜਦੋਂ ਚਾਹੇ ਇੰਤਜ਼ਾਮੀ ਤੌਰ ਤੇ ਪਾਕਿਸਤਾਨ ਦੇ ਕਿਸੇ ਵੀ ਸੂਬੇ ਨੂੰ ਵੰਡ ਸਕਦੀ ਹੈ ਔਰ ਇਸ ਕੰਮ ਨੂੰ ਐਰਕੀ ਸਿਰੇ ਚਾੜ ਦਿੱਤਾ ਜਾਏਗਾ। ਇਹ ਵੀ ਖਬਰ ਜ਼ਰੀਏ ਦੇ ਰਹੇ ਨੇ ਕਿ ਇਸ ਬਦਲਾਅ ਨੂੰ ਆਵਾਮ ਤੇ ਜਾਂ ਪਬਲਿਕ ਨਹੀਂ ਕੀਤਾ ਜਾ ਰਿਹਾ, ਆਮ ਨਹੀਂ ਕੀਤਾ ਜਾ ਰਿਹਾ ਔਰ ਹੁਕਮਰਾਨ ਧੜਾ ਹੈ ਜਿਹੜਾ ਇਹਦਾ ਇਰਾਦਾ ਹੈ ਕਿ ਪੰਜਾਬ ਨੂੰ ਆਉਂਦੇ ਵੇਲੇ ਦੇ ਵਿੱਚ ਇੱਕ ਨਹੀਂ, ਦੋ ਨਹੀਂ, 3 ਹਿੱਸਿਆਂ 'ਚ ਵੰਡਿਆ ਜਾਏਗਾ ਔਰ ਇਹ ਕੰਮ 28ਵੇਂ ਬਦਲਾਅ ਤੋਂ ਬਾਅਦ ਹੋ ਸਕਦਾ ਹੈ।